ਇੱਕ ਵਾਰੀ ਜ਼ਰੂਰ ਤੁਸੀਂ ਆਓ ਇੱਥੇ, ਆਪਣੀਆਂ ਜੜ੍ਹਾਂ ਬੁਨਿਆਦਾਂ ਇੱਥੋਂ ਬਾਬਾ ਨਾਨਕ ਸਾਹਿਬ ਨੇ ਸਿੱਖੀ ਧਰਮ ਜਿਹੜਾ ਸੀ ਸਿੱਖਾਂ ਦਾ ਘਰ ਇਹ ਆ ਜੀ। ਉਸ ਪੰਜਾਬ ਵਿੱਚ ਦਿਲ ਹੈ ਮੇਰਾ, ਇਸ ਪੰਜਾਬ ਵਿੱਚ ਜਾਨ, ਦੁਨੀਆ ਉੱਤੇ ਦੋ ਹੀ ਕੌਮਾਂ, ਇੱਕ ਸਿੱਖ ਤੇ ਮੁਸਲਮਾਨ। पर मैं कहना कि पाकिस्तान वर्गी जगह मैं बड़े कंट्रियां च भाजी घूमिया भी आ, पर जो सकून इस धरती ते आके मिलिया होर कितों नहीं मिलिया जी। ਜਿਹੜੇ ਪਿੰਡਾਂ ਦੇ ਨਾਮ ਸਾਡੇ ਚੜ੍ਹਦੇ ਪੰਜਾਬ ਦੇ ਵਿੱਚ ਆ, ਸੇਮ ਹੀ ਨਾਮ ਇੱਥੇ ਆ ਜੀ। ਪਰ ਇੱਥੋਂ ਜਿਹੜਾ ਪਿਆਰ ਲੈ ਕੇ ਚੱਲੇ ਆ, ਮੈਨੂੰ ਲੱਗਦਾ ਨਹੀਂ ਕੋਈ ਪਿਆਰ ਕਿਤੋਂ ਮਿਲੂਗਾ ਜੀ। ਓ ਪੰਜਾਬ ਮੇਰੀ ਜਾਨ। अस्सलाम वालेकुम, सत श्री अकाल। मेरा नाम नासर ढिल्लों तो तुसी सारे वेख रहे हो पंजाबी लहर यूट्यूब चैनल। पंजाबी लहर यूट्यूब चैनल दी राही आपां दुनिया भर दे वास्ते पंजाबियां दे विच आपसी प्यार मुहब्बत ते एक अमन दा जिहड़ी एक इंटरैक्शन अपना लोगां दे विच जिहड़े पूरे ऑल ओवर द वर्ल्ड पंजाबी वास्ते ने, वो चाहे चढ़दा पंजाब होए या लहिंदा पंजाब होए, अमेरिका कैनेडा होए, कोशिश करीदी है कि सारिਆਂ ਨੂੰ एक दूजे नाल जुड़न दी। जिमें पाकिस्तान दे नाल जे आपां सिख कम्यूनिटी की गल करिए तो रूट्स जुड़े हुए हैं, उधरले पंजाब दे इधर दे ते इधरले दे उधरलियां दे। या जे धार्मिक गल करिए तो सिख पंथ दी शुरुआत जिहड़ी आ इस धरती तो होई, ननकाना साहिब तो बाबा गुरु नानक दा जन्म स्थान इत्थे करतारपुर साहिब इत्थे। सो जिहड़ी सिख कम्यूनिटी आ उन्हां दी भी बड़ा लगाव जिहड़ा वा पाकिस्तान दे नाल। सो असी एक चेन शुरू की सी पार्टीशन स्टोरीज तो लैके जिहड़े लोग इधर पंजाब पाकिस्तान का विजिट करते हैं, उन्हां दियां आप बीतियां, उन्हां दे एक्सपीरियंसिस कि किवें दा उन्हां नूं पाकिस्तान आके लगा, किहड़ी ख्वाहिश लैके आए ते हुण की लैके चले। ये सारी गलबात तुहाडे तक रखी दी है। अज साडे नाल मौजूद ने जस निज्जर, सिंगर जस निज्जर, ਜਿਹੜੇ ਵੈਸੇ ਤੇ ਖਜੂਰਲਾ ਪਿੰਡ ਜਲੰਧਰ ਤੋਂ ਨੇ ਤੇ ਹੁਣ USA ਮੁਕੀਮ ਨੇ। ਉਹ ਸਾਡੇ ਕੋਲ ਪਾਕਿਸਤਾਨ ਆਏ ਨੇ ਤੇ ਉਹਨਾਂ ਕੋਲੋਂ ਪੁੱਛਦੇ ਆ ਕਿ ਜਦੋਂ ਪਾਕਿਸਤਾਨ ਆਉਣਾ ਸੀ ਕਿਸ ਤਰ੍ਹਾਂ ਦੇ ਉਹ ਥਿੰਕਿੰਗ ਲੈ ਕੇ ਚੱਲੇ ਤੇ ਹੁਣ ਪਾਕਿਸਤਾਨ ਤੋਂ ਜਦੋਂ ਜਾ ਰਹੇ ਅੱਜ 14-15 ਦਿਨ ਤੋਂ ਬਾਅਦ ਤੇ ਅੱਜ ਉਹ ਕੀ ਮਹਿਸੂਸ ਕਰ ਰਿਹਾ। ਸਾਰੀ ਇੱਕ ਗੱਲਬਾਤ ਤੁਹਾਡੇ ਤੱਕ ਰੱਖਾਂਗੇ ਜਸ ਨਿੱਜਰ ਉਹਨਾਂ ਕੋਲ ਪੁੱਛ ਕੇ, ਉਹਨਾਂ ਦੀ ਹੀ ਜ਼ੁਬਾਨੀ। ਤੇ ਉਹਨਾਂ ਨੇ ਰੀਸੈਂਟਲੀ ਇੱਕ ਲਾਹੌਰ 1947 ਦੇ ਨਾਂ ਤੋਂ ਇਸੇ ਹੀ ਥੀਮ ਨੂੰ ਲੈ ਕੇ ਇੱਕ ਬੜਾ ਵਧੀਆ ਪਿਆਰਾ ਸੌਂਗ ਕੀਤਾ ਜਿਹੜਾ ਪਾਰਟੀਸ਼ਨ ਬੇਸਡ ਆ। ਦੋਵਾਂ ਪੰਜਾਬਾਂ ਦੇ ਵਿੱਚ ਜਿਹੜੀਆਂ ਨਫ਼ਰਤਾਂ ਪਈਆਂ, ਜਿਹੜੀਆਂ ਦੂਰੀਆਂ ਪਈਆਂ, ਉਹਨਾਂ ਨਫ਼ਰਤਾਂ ਦੂਰੀਆਂ ਦੀ ਕੀ ਵਜੂਹਾਤ ਸਨ ਉਹ 'ਤੇ ਫਿਲਮਾਇਆ ਗਿਆ ਤੇ ਹੁਣ ਇਨ ਫਿਊਚਰ ਕਿਸ ਤਰ੍ਹਾਂ ਹੋਣਾ ਚਾਹੀਦਾ। ਸੋ ਆਓ ਆਪਾਂ ਗੱਲਬਾਤ ਕਰਦੇ ਹਾਂ ਸਿੰਗਰ ਜਸ ਨਿੱਜਰ ਹੋਣਾ ਨਾਲ। ਸਤਿ ਸ਼੍ਰੀ ਅਕਾਲ ਜੀ। ਅਸਲਾਮ ਵਾਲੇਕੁਮ। ਸਲਾਮ ਵਾਲੇਕੁਮ ਸਰ। ਸਤਿ ਸ਼੍ਰੀ ਅਕਾਲ ਭਾਜੀ, ਤੁਸੀਂ ਹੋਰ ਸੁਣਾਓ ਠੀਕ ਠਾਕ? ਵਾਹ ਵਧੀਆ। ਪਹਿਲਾਂ ਤਾਂ ਬਹੁਤ ਸਰ ਵੈਲਕਮ ਸਾਡੇ ਵੱਲੋਂ, ਤੁਸੀਂ ਪਾਕਿਸਤਾਨ ਪੁੱਜੇ ਸਾਡੇ ਕੋਲ। ਤੇ ਇਹ ਦੱਸੋ ਵੀ ਜੇ ਆਪਾਂ ਸਾਰਿਆਂ ਤੋਂ ਪਹਿਲਾਂ ਗੱਲ ਕਰ ਲਈਏ, ਤੁਸੀਂ ਥੋੜਾ ਜਿਹਾ ਆਪਣਾ ਤਾਰਫ ਕਰਾ ਦਿਓ, ਨਾਂ ਤੁਹਾਡਾ ਪੂਰਾ ਕੀ, ਕਿੱਥੇ ਰਹਿੰਦੇ ਹੋ? ਮੇਰਾ ਭਾਜੀ ਪੂਰਾ ਨਾਮ ਜਸਪਾਲ ਸਿੰਘ ਨਿੱਜਰ ਆ। ਵੈਸੇ ਸਾਡਾ ਪਿੰਡ ਪੰਜਾਬ ਜਲੰਧਰ ਦੇ ਨੇੜੇ ਖਜੂਰਲਾ ਪਿੰਡ ਆ ਜੀ। ਇਸ ਟਾਈਮ ਅਸੀਂ USA ਰਹਿੰਦੇ ਹਾਂ। ਠੀਕ ਜੀ। ਤੇ ਸਭ ਤੋਂ ਵੱਡੀ ਖੁਸ਼ਖਬਰੀ ਆ ਜੀ, ਤੁਹਾਡਾ ਪ੍ਰੋਗਰਾਮ ਵੇਖੀ ਦਾ ਸੀ, ਦਿਲ 'ਚ ਚਾਹ ਸੀ ਕਿ ਤੁਹਾਨੂੰ ਮਿਲਿਆ ਜਾਵੇ। ਹਾਂਜੀ। ਬਸ ਉਹੀ ਜਿਹੜੀ ਮਨ ਦੇ ਵਿੱਚ ਚਾਹ ਸੀ ਜੀ ਨਨਕਾਣਾ ਸਾਹਿਬ ਆਉਣ ਦੀ ਤੇ ਤੁਹਾਨੂੰ ਮਿਲਣ ਦੀ, ਉਹ ਪ੍ਰਮਾਤਮਾ ਨੇ ਪੂਰੀ ਕੀਤੀ ਆ ਜੀ। ਬਹੁਤ ਹੀ ਖੁਸ਼ੀਆਂ ਤੇ ਬਹੁਤ ਹੀ ਯਾਦਾਂ ਲੈ ਕੇ ਅੱਜ ਤੁਹਾਡੇ ਕੋਲ ਬੈਠੇ ਆ ਤੇ ਚੱਲੇ ਆ ਤੇ ਮਨ ਉਦਾਸ ਵੀ ਆ, ਪਰ ਚਲੋ ਜਿੰਨਾ ਕਿ ਹੈਗਾ ਜੀ ਆਪਾਂ। ਕਿਵੇਂ ਜੇ ਆਪਾਂ ਸ਼ੁਰੂ ਤੋਂ ਗੱਲ ਕਰ ਲਈਏ, ਕਿਵੇਂ ਜਦੋਂ ਵੀਜ਼ਾ ਪ੍ਰੋਸੈਸ ਚੱਲ ਰਿਹਾ ਸੀ? ਹਾਂਜੀ। ਜਾਂ ਹੁਣ 2019 ਆ ਗਿਆ, ਇਸ ਤੋਂ ਪਹਿਲਾਂ ਨਹੀਂ ਕਦੀ ਖਿਆਲ ਆਇਆ ਵੀ ਪਾਕਿਸਤਾਨ ਚੱਲੀਏ? ਭਾਜੀ ਜਿੰਨਾ ਚਿਰ ਤੁਸੀਂ ਪ੍ਰੈਕਟੀਕਲ ਨਹੀਂ ਤੁਹਾਨੂੰ ਹੁੰਦਾ, ਤੁਹਾਨੂੰ ਉਹਨਾਂ ਚਿਰ ਪਤਾ ਨਹੀਂ ਲੱਗਦਾ ਜੀ। ਪਹਿਲਾਂ ਬੜੀਆਂ ਅਫਵਾਹਾਂ ਸੁਣਦੇ ਹੁੰਦੇ ਸੀਗੇ ਜੀ, ਤੇ ਪਰ ਜੋ ਚੀਜ਼ ਇੱਥੇ ਆ ਕੇ ਆਪਾਂ ਦੇਖੀ ਆ ਜੀ, ਤੇ ਉਹਦੇ ਵਿੱਚ ਜਿਵੇਂ ਸਮਾਨ ਦਾ ਫਰਕ ਆ ਭਾਜੀ। ਬਹੁਤ ਹੀ ਪਿਆਰ, ਬਹੁਤ ਹੀ ਸਤਿਕਾਰ ਤੇ ਬਹੁਤ ਹੀ ਮਾਣ ਇੱਥੇ ਆ ਕੇ ਮਿਲਿਆ। ਲੱਗਿਆ ਹੀ ਨਹੀਂ ਇੱਕੋ ਜਿਹੜੀ ਤਾਰ ਹੀ ਆ ਗੱਬੇ, ਲੱਗਾ ਨਹੀਂ ਸੇਮ ਹੀ ਪੰਜਾਬ ਆ ਜੀ, ਸੇਮ ਹੀ ਸਾਰਾ ਕੁਝ। ਮੈਂ ਤੁਹਾਡੀ ਗੱਲ ਕੱਟਦਾ, ਪਹਿਲਾਂ ਕੀ ਲੱਗਦਾ ਸੀ ਗੱਲਾਂ 'ਚ, ਅਫਵਾਹਾਂ 'ਚ ਕੀ ਸੁਣਦੇ ਸੋ? ਪਹਿਲਾਂ ਤਾਂ ਇਹ ਸੁਣਦਾ ਸੀ ਜੀ ਪਾਕਿਸਤਾਨ ਦਾ ਜਾਊਂਗੇ ਜੀ ਮੁੜ ਕੇ ਤੁਹਾਨੂੰ ਪ੍ਰੋਬਲਮ ਆਊਗੀ, ਉੱਥੇ ਇੱਦਾਂ ਦਾ ਮਾਹੌਲ ਆ, ਉੱਥੇ
ਜਿਸ ਤਰ੍ਹਾਂ ਤੁਸੀਂ ਆਮ ਤੋਂ ਖਬਰਾਂ ਤੇ ਸੁਣਿਆ ਜਾਂਦਾ ਜੀ, ਖਬਰਾਂ ਦਾ ਪ੍ਰਭਾਵ ਤੁਹਾਡੇ ਤੇ ਹਾਵੀ ਹੋ ਜਾਂਦਾ। ਮੇਨ ਸਟ੍ਰੀਮ ਮੀਡੀਆ ਦਾ ਜਿਹੜਾ ਹਾਂ ਮੀਡੀਆ ਦਾ ਪ੍ਰਭਾਵ, ਹਾਂਜੀ। ਤੇ ਵੈਸੇ ਮੈਨੂੰ ਤਾਂ ਇੱਕ ਹੋਰ ਮੈਂ ਕਹਿੰਦਾ ਹੁੰਦਾ, ਜਿੰਨੇ ਵੀ ਯਾਰ ਦੋਸਤ ਮਿਲਦੇ ਆ ਉਹ ਵੀ ਕਹਿੰਦੇ ਵੀ ਅਸੀਂ ਪਾਕਿਸਤਾਨ ਯਾਰ ਸਾਡਾ ਕੋਈ ਜਾਣਨ ਵਾਲਾ ਹੈ ਨਹੀਂ। ਪਰ ਮੈਨੂੰ ਬੜੀ ਖੁਸ਼ੀ ਦੀ ਇੱਕ ਮੈਂ ਤੁਹਾਡੇ ਲਈ ਦੱਸ ਰਿਹਾ ਕਿ ਜਿਹਦਾ ਪੰਜਾਬ ਦੇ ਵਿੱਚ ਕੋਈ ਨਾ ਜੀ, ਉਹਦਾ ਇੱਧਰਲੇ ਪੰਜਾਬ ਦੇ ਵਿੱਚ ਲਹਿੰਦੇ ਪੰਜਾਬ 'ਚ ਉੱਥੇ ਭਾਜੀ ਨਾਸਰ ਢਿੱਲੋਂ ਹੁਣੀ, ਭਾਜੀ ਲਵਲੀ ਸਿੰਘ ਹੁਣੀ, ਉਹ ਤਾਂ ਤੁਹਾਡਾ ਪਿਆਰ ਹੈ। ਹਾਂਜੀ, ਇਹ ਬੈਠੇ ਆ ਅਸੀਂ ਤੇ ਕੁਝ ਨਹੀਂ ਹੈ ਏਡੇ ਵੱਡੇ, ਆਪਾਂ ਇਹ ਕੋਸ਼ਿਸ਼ ਕਰੀ ਆ ਵੀ ਜਿੰਨੇ ਵੀ ਲੋਕ ਉਹਨਾਂ ਨੂੰ ਮਿਲ ਕੇ ਚੰਗੀਆਂ ਯਾਦਾਂ ਜਿਹੜੀਆਂ ਉਹ ਇਧਰੋਂ ਲੈ ਕੇ ਜਾਣ। ਹਾਂਜੀ, ਸੋ ਉਹ ਜਿਹੜੀਆਂ ਕਨਫਿਊਜ਼ਨ ਸੀ ਤੁਹਾਡੇ ਲੋਕਾਂ ਨੇ ਤੁਹਾਡੇ ਤੱਕ ਰੱਖੀਆਂ, ਉਹ ਕਿਸ ਹੱਦ ਤੱਕ ਦੂਰ ਹੋਈਆਂ, ਖਤਮ ਹੋਈਆਂ? ਰਹਿ ਕੋਈ ਕਿ ਨਹੀਂ ਕਿ ਭਾਜੀ, ਜੇ ਕੋਈ ਰਹੀ ਹੋਵੇ ਤਾਂ ਫੇਰ ਦੱਸੀਏ। ਉਹ ਸਾਰੀਆਂ ਦੂਰ ਹੀ ਹੋਈਆਂ। ਹੁਣ ਇੱਦਾਂ ਲੱਗਦਾ ਜਿੱਦਾਂ ਆਪਣੇ ਪਿੰਡ ਹੀ ਬੈਠੇ ਆ ਜੀ। ਤੇ ਬਾਕੀ ਜਿੰਨਾ ਪਿਆਰ ਇੱਥੇ ਮਿਲਿਆ ਜੀ, ਤੇ ਉਹਦਾ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਯਾਰਾਂ ਦੋਸਤਾਂ ਨੇ ਭਰਾਵਾਂ ਵਾਲਾ ਪਿਆਰ ਦਿੱਤਾ, ਤੇ ਇਹੋ ਲੱਗਦਾ ਵੀ ਸਾਡਾ ਵਿਛੜਿਆ ਇੱਕ ਪਰਿਵਾਰ ਸੀ, ਅਸੀਂ ਉਸ ਪਰਿਵਾਰ 'ਚ ਦੁਬਾਰਾ ਆ ਕੇ ਬਹਿ ਗਏ ਹਾਂ। ਤੇ ਇਦਾਂ ਮਹਿਸੂਸ ਹੋਇਆ ਜੀ ਆਪਾਂ। ਅੱਛਾ, ਉਹ ਹੁਣ ਜਿਹੜੇ ਲੋਕ ਤੁਹਾਨੂੰ ਕਹਿੰਦੇ ਸੀ ਵੀ ਉੱਥੇ ਇਸ ਤਰ੍ਹਾਂ ਉਸ ਤਰ੍ਹਾਂ, ਉਹਨਾਂ ਨੂੰ ਕੀ ਦੱਸਣਾ ਜਾ ਕੇ? ਵੈਸੇ ਮੈਂ ਤਾਂ ਜੀ ਕਹਿਣਾ ਕਿ ਉਹ ਜੋ ਵੀ ਕਹਿ ਰਹੇ ਸੀ ਉਹਦੇ ਵਿੱਚ 1% ਵੀ ਸੱਚਾਈ ਨਹੀਂ। ਤੇ ਇਹੀ ਹੈ ਵੀ ਇੱਕ ਵਾਰੀ ਜ਼ਰੂਰ ਤੁਸੀਂ ਆਓ ਇੱਥੇ, ਆਪਣੀਆਂ ਜੜ੍ਹਾਂ ਬੁਨਿਆਦਾਂ ਇੱਥੋਂ ਬਾਬਾ ਨਾਨਕ ਸਾਹਿਬ ਨੇ ਸਿੱਖੀ ਧਰਮ ਜਿਹੜਾ ਸੀ, ਸਿੱਖਾਂ ਦਾ ਘਰ ਇਹ ਆ ਜੀ। ਤੁਸੀਂ ਇੱਥੇ ਆਓ, ਆ ਕੇ ਵੇਖੋ, ਤੁਸੀਂ ਆਪਣੇ ਆਪ ਜਿਹੜਾ ਮਨ ਦੇ ਵਿੱਚ ਤੁਹਾਡੇ ਡਰ ਭੌ ਸੀ ਉਹ ਨਿਕਲ ਜਾਊਗਾ। ਪਰ ਮੈਂ ਕਹਿੰਦਾ ਕਿ ਪਾਕਿਸਤਾਨ ਵਰਗੀ ਜਗ੍ਹਾ, ਮੈਂ ਬੜੇ ਕੰਟਰੀਆਂ 'ਚ ਭਾਜੀ ਘੁੰਮਿਆ ਵੀ ਆ, ਪਰ ਜੋ ਸਕੂਨ ਇਸ ਧਰਤੀ ਤੇ ਆ ਕੇ ਮਿਲਿਆ ਹੋਰ ਕਿਤੋਂ ਨਹੀਂ ਮਿਲਿਆ ਜੀ। ਬਹੁਤ ਹੀ ਵਧੀਆ ਤੇ ਬਹੁਤ ਹੀ ਪਿਆਰ ਇੱਥੋਂ ਮਿਲਿਆ ਜੀ ਆਪਾਂ ਨੂੰ। ਅੱਛਾ ਜੀ, ਆਪਾਂ ਤੁਸੀਂ ਸਾਨੂੰ, ਅਸੀਂ ਤੇ ਮਿਲੇ ਹੀ ਆ ਤੁਹਾਡੇ ਨਾਲ, ਚਲੋ ਪਿਆਰ ਜਾਂ ਪਹਿਲਾਂ ਤੋਂ ਗੱਲਬਾਤ ਹੁੰਦੀ ਰਹੀ। ਵੈਸੇ ਲੋਕਲ ਕਮਿਊਨਿਟੀ ਜਿਹੜੀ ਲੋਕ ਨੇ ਲੋਕਲ ਇੱਥੋਂ ਦੇ, ਉਹਨਾਂ ਨਾਲ ਮਿਲੇ ਗਿਲੇ? ਤੁਹਾਡੇ ਤੋਂ ਜ਼ਿਆਦਾ ਪਿਆਰ ਉਹਨਾਂ ਨੇ ਦਿੱਤਾ ਜੀ। ਮੈਂ ਗਰੰਟੀ ਕਰਦਾ, ਜਿੱਥੇ ਚੱਲ ਜਾਓ ਜੀ ਧੱਕੇ ਨਾਲ ਸਰਦਾਰ ਜੀ ਆਓ ਜੀ, ਬੈਠੋ ਜੀ, ਪਿਆਰ ਕਰਦੇ ਆ ਜੀ। ਤੇ ਨੱਠ ਨਾਲ ਜੱਫੀਆਂ ਪਾਵਾ ਮਿਲੇ ਆ ਭਾਜੀ ਤੁਹਾਨੂੰ। ਈਵਨ ਤੁਸੀਂ ਕਿਸੇ ਪੋਲੀਟੀਸ਼ੀਅਨ ਨੂੰ ਮਿਲ ਲਓ, ਕਿਸੇ ਪੁਲਿਸਮੈਨ ਨੂੰ ਮਿਲ ਲਓ, ਤੁਹਾਡੇ ਨਾਲ ਆ ਕੇ ਪਿਆਰ ਨਾਲ ਜੱਫੀ ਪਾਉਂਦੇ ਆ। ਇਹ ਕਹਿੰਦੇ ਯਾਰ ਸਾਡਾ ਤੁਹਾਡੇ ਨਾਲ ਬਹੁਤ ਹੀ ਗੂੜਾ ਸਾਕ ਵਾ, ਆਓ ਇੱਕ ਵਾਰੀ ਮਿਲੋ, ਫਿਰ ਤੁਹਾਨੂੰ ਪਤਾ ਲੱਗੇ ਕਿ ਅਸੀਂ ਕਿੱਦਾਂ ਦੇ ਲੋਕ ਆ। ਮੈਂ ਹੈਰਾਨ ਹੁੰਦਾ, ਮੈਂ ਜਦੋਂ ਉੱਥੋਂ ਚੱਲਣ ਲੱਗਿਆ ਸੀ, ਮੈਨੂੰ ਮੇਰੇ ਫਰੈਂਡ ਕਹਿੰਦੇ ਯਾਰ ਉੱਧਰ ਆਪਣੀ ਭਾਸ਼ਾ ਬੋਲਦੇ ਹੋਗੇ, ਆਪਣੇ ਵਰਗੇ ਬੰਦੇ ਰਹਿੰਦੇ ਹੋਗੇ, ਆਪਣੇ ਵਾਂਗੂ ਹੀ ਆ ਸਾਰਾ ਕੁਝ। ਪਰ ਇੱਥੇ ਆ ਕੇ ਜਦੋਂ ਮਹਿਸੂਸ ਕੀਤਾ, ਟੋਟਲੀ ਸੇਮ ਆ ਜੀ। ਤੇ ਪਰ ਉੱਧਰ ਨੂੰ ਇੱਧਰ ਪਿਆਰ ਜ਼ਿਆਦਾ, ਇੰਨਾ ਫਰਕ ਆ ਜੀ, ਪਿਆਰ ਬਹੁਤ ਮਿਲਦਾ ਹੈ। ਅੱਛਾ, ਇਹਦਾ ਹੁਣ ਜਿਹੜਾ ਆਪਣਾ ਤੁਹਾਡਾ ਫਰੈਂਡ ਸਰਕਲ ਹੈ, ਹਾਂਜੀ, ਆਈ ਥਿੰਕ ਉਹਨਾਂ ਨੂੰ ਤੁਸੀਂ ਹੁਣ ਕਨਵਿੰਸ ਕਰ 'ਚ ਐਗਰੀ ਹੋ ਜਾਓਗੇ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਆਓ ਚੱਲੀਏ। ਭਾਜੀ ਮੈਂ ਹੁਣ ਤੁਹਾਨੂੰ ਦੱਸ ਨਹੀਂ ਸਕਦਾ ਕਿੰਨਿਆਂ ਬੰਦਿਆਂ ਨੇ ਆਪਣੇ ਪਾਸਪੋਰਟ ਦੀਆਂ ਕਾਪੀਆਂ ਭੇਜਤੀਆਂ, ਯਾਰ ਨਨਕਾਣਾ ਸਾਹਿਬ ਤੋਂ ਲੈਟਰ ਹੀ ਲੈ ਕੇ ਭੇਜਦੇ, ਅਸੀਂ ਆਉਣਾ ਮੰਗਦੇ ਹਾਂ ਨਾ। ਸੋ ਮੈਂ ਤਾਂ ਸਾਰਿਆਂ ਨੂੰ ਇਹੀ ਕਹਿਣਾ ਜੀ ਭਈ ਜਿੱਦਾਂ ਦਾ ਵੀ ਤੁਸੀਂ ਮਾਹੌਲ ਸੁਣਦੇ ਆ ਉਹਦੇ ਬਿਲਕੁਲ ਆਪੋਜ਼ਿਟ ਆਏ ਭਾਜੀ ਇੱਥੇ। ਤੇ ਜਿੱਥੇ ਵੀ ਗਏ ਆ, ਈਵਨ ਗੁਰੂ ਘਰਾਂ ਦੀ ਗੱਲ ਨਹੀਂ, ਬਾਜ਼ਾਰਾਂ ਵਿੱਚ ਵੀ ਗਏ ਆ, ਤੁਸੀਂ ਬੈਠੇ ਉੱਠੇ ਵੀ ਆ, ਹੱਦੋਂ ਵੱਧ ਤੁਹਾਨੂੰ ਜਿੰਨਾ ਤੁਸੀਂ ਸੋਚਦੇ ਹੋ ਉਤੋਂ ਵੱਧ ਪਿਆਰ ਤੁਹਾਨੂੰ ਲੋਕੀ ਦੇ ਰਹੇ ਆ। ਅੱਛਾ, ਸਿਕਿਉਰਿਟੀ ਪੁਆਇੰਟ ਆਫ ਵਿਊ ਨਾਲ ਵੇਖੀ ਆਪਾਂ ਰਾਤਾਂ 'ਚ ਵੀ ਘੁੰਮਦੇ ਰਹੇ, ਕੋਈ ਲੱਗਾ? ਨਾ ਭਾਜੀ, ਬਹੁਤ ਵਧੀਆ, ਬਹੁਤ ਹੀ ਸ਼ਾਂਤਮਈ ਮਾਹੌਲ ਵਾ, ਕੋਈ ਇਦਾਂ ਦੀ ਗੱਲ ਨਹੀਂ। ਸਗੋਂ ਅਸੀਂ ਜਦੋਂ ਵੀ ਕਿਤੇ ਆਪਣੇ ਟੋਲ ਪਲਾਜ਼ਾ ਜਿਹੜਾ ਜੀ ਉੱਥੋਂ ਦੀ ਲੰਘੀਏ ਤਾਂ ਉਹ ਆਪਣਾ ਕਾਰਡ ਲਾ ਕੇ ਕਹਿੰਦੇ ਸਰਦਾਰ ਜੀ ਤੁਸੀਂ ਸਾਡੇ ਮਹਿਮਾਨ ਹੋ, ਕਿਸੇ ਨੇ ਪੈਸਾ ਵੀ ਨਹੀਂ ਲਿਆ। ਇੱਥੋਂ ਤੱਕ ਪਿਆਰ ਦਿੱਤਾ ਜੀ। ਹਾਂਜੀ। ਅੱਛਾ ਜੀ ਸਾਹਿਬ, ਜਿਹੜਾ ਜੇ ਆਪਾਂ ਤੁਹਾਡੇ ਆ ਜਾਈਏ ਕੈਰੀਅਰ ਤੇ ਆ ਜਾਈਏ, ਤੁਸੀਂ ਸਿੰਗਿੰਗ ਗਾਇਕ ਹੋ। ਹਾਂਜੀ ਹਾਂਜੀ। ਜਿਹੜਾ ਲਾਹੌਰ 1947 ਕੀਤਾ, ਇਹ ਕਿਤੋਂ ਵੇਖ ਕੇ ਜਾਂ ਪ੍ਰਭਾਵਿਤ ਹੋ ਕੇ ਜੇ ਆਪਾਂ ਗੱਲ ਕਰੀਏ, ਕੀ ਜ਼ੇਨ 'ਚ ਆਇਆ? ਭਾਜੀ ਸਹੀ ਗੱਲ ਇਹ ਆ ਕਿ ਤੁਹਾਡਾ ਪ੍ਰੋਗਰਾਮ ਚੱਲਦਾ ਜੀ ਪੰਜਾਬੀ ਲਹਿਰ ਦਾ, ਤੁਸੀਂ ਵਿਛੜੇ ਹੋਏ ਪਰਿਵਾਰਾਂ ਨੂੰ ਮਿਲਾਉਂਦੇ ਆ, ਵਿਛੜੀਆਂ ਹੋਈਆਂ ਲੋਕਾਂ ਦੀਆਂ ਜੋ ਦਰਦ ਕਹਾਣੀਆਂ ਸੀ ਉਹ ਕੈਮਰੇ ਰਾਹੀਂ ਬਿਆਨ ਕਰਦੇ ਆ, ਜਿਹਦਾ ਕਿ ਸਿੱਟਾ ਅੱਜ ਪੂਰੀ ਦੁਨੀਆ ਦੇ ਸਾਹਮਣੇ ਆ। ਮੈਂ ਵੀ ਉਹ ਪ੍ਰੋਗਰਾਮ ਦੇਖਣਾ ਸ਼ੁਰੂ ਕੀਤਾ ਸੀ। ਮੇਰੇ ਮਨ ਦੇ ਵਿੱਚ ਸੀ ਕਿ ਯਾਰ ਸਾਡਾ ਤਾਂ ਪਿਆਰ ਇਹਨਾਂ ਲੋਕਾਂ ਨਾਲ ਬਹੁਤ ਗੂੜਾ ਸੀ, ਪਰ ਕੁਛ ਗਲਤ ਫਹਿਮੀਆਂ ਕਰਕੇ, ਕੁਛ ਸ਼ੈਤਾਨਮਈ ਲੋਕਾਂ ਦੀ ਸ਼ੈਤਾਨਮਈ ਆਦਤਾਂ ਦੇ ਕਰਕੇ ਸਾਡੇ ਵਿੱਚ ਥੋੜ੍ਹੇ ਜਿਹੇ ਬਖਰੇਵੇਂ ਪੈ ਗਏ ਸੀ। ਤੇ ਉਹ ਜਿਹੜੀਆਂ ਕਹਾਣੀਆਂ ਸੁਣੀਆਂ ਉਹ ਮੇਰੇ ਭਾਜੀ ਦਿਮਾਗ ਦੇ ਵਿੱਚ ਸੀ, ਮੇਰੀ ਜ਼ਿਹਨ ਦੇ ਵਿੱਚ ਸੀ। ਮੈਂ ਉਹਦੇ ਤੇ ਇੱਕ ਗੀਤ ਲਿਖਵਾਇਆ ਜੀ 1947 ਲਾਹੌਰ। ਮੇਨ ਉਸ ਗੀਤ ਦਾ ਸਾਰਾ ਕ੍ਰੈਡਿਟ ਤੁਹਾਨੂੰ ਜਾਂਦਾ ਜੀ, ਤੁਹਾਡੇ ਕਰਕੇ ਉਹ ਗੀਤ ਲਿਖਿਆ ਤੇ ਬੜਾ ਪਿਆਰ ਦਿੱਤਾ ਜੀ ਉਸ ਗੀਤ ਨੂੰ ਲੋਕਾਂ ਨੇ। ਤੇ ਬਸ ਇੰਨੀ ਕੁ ਉਸ ਗੀਤ ਦੀ ਸਟੋਰੀ ਆ ਜੀ, ਤੇ ਵਧੀਆ ਜੀ। ਅੱਛਾ ਨਿਜਰ ਸਾਹਿਬ, ਇੱਕ ਹੋਰ ਜੇ ਆਪਾਂ ਗੁਰੂ ਘਰਾਂ ਦੀ ਗੱਲ ਕਰੀਏ, ਜੇ ਆਪਾਂ ਧਾਰਮਿਕ ਗੱਲ ਕਰ ਲਈਏ। ਹਾਂਜੀ। ਆਪਾਂ ਕਰਤਾਰਪੁਰ ਗਏ ਗੱਲ। ਹਾਂਜੀ। ਤੇ
ਉੱਥੇ ਤੁਹਾਨੂੰ ਕਿਵੇਂ ਲੱਗਾ ਵੀ ਇੱਥੋਂ ਦੇ ਲੋਕ ਜਿਹੜੇ ਵਾ ਵੀ ਉਹਨੂੰ ਇੱਕ ਵੇਖਦੇ ਆ, ਅੱਛੀ ਨਿਗਾਹ ਨਾਲ ਵੇਖਦੇ ਆ ਵੀ ਆ ਸਭ ਬਣਨ ਡਿਆ, ਸਾਡੇ ਇੱਥੇ ਗੁਰਸਿੱਖ ਆਉਣਗੇ, ਉੱਥੋਂ ਆਪਾਂ ਲੋਕਾਂ ਨੂੰ ਮਿਲੇ ਆ? ਪਹਿਲੀ ਤਾਂ ਗੱਲ ਭਾਜੀ, ਬਾਬਾ ਨਾਨਕ ਤਾਂ ਸਭ ਦਾ ਸਾਂਝਾ ਆ। ਬਾਬਾ ਨਾਨਕ ਪੀਰਾਂ ਦਾ ਪੀਰ ਵਾ, ਗੁਰੂਆਂ ਦਾ ਗੁਰੂ ਆ ਜੀ। ਤੇ ਬਾਬੇ ਨਾਨਕ ਦੀ ਧਰਤੀ ਤੇ ਜਾ ਕੇ ਇਹ ਲੱਗਾ ਜੀ ਵੀ ਜਦੋਂ ਆਪਾਂ ਉੱਥੇ ਗਏ, ਪਹਿਲੇ ਤਾਂ ਮੈਨੂੰ ਬੜੀ ਖੁਸ਼ੀ ਹੋਈ ਜੀ। ਉੱਥੇ ਇੰਨੀ ਵਧੀਆ ਤਰ੍ਹਾਂ ਕੰਮ ਚੱਲ ਰਿਹਾ, ਬਹੁਤ ਹੀ ਵਧੀਆ ਉੱਥੇ ਮਾਹੌਲ ਆ ਜੀ। ਤੇ ਲੋਕੀ ਸਾਡਾ ਇੰਤਜ਼ਾਰ ਕਰਨ ਨੂੰ ਖੜੇ ਆ, ਬਾਹਾਂ ਫੈਲਾਈ। ਉਹ ਕਹਿੰਦੇ ਕਿ ਕਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲੇ, ਅਸੀਂ ਆਪਣੇ ਵਿਛੜਿਆਂ ਨੂੰ ਜੱਫੀਆਂ ਪਾਵਾ ਮਿਲੀਏ। ਇੰਨਾ ਪਿਆਰ ਮੈਂ ਉਹਨਾਂ 'ਚ ਵੇਖਿਆ ਜੀ। ਤੇ ਬਹੁਤ ਹੀ ਵਧੀਆ ਬਾਬੇ ਨਾਨਕ ਦਾ ਘਰ ਵਾ ਜੀ। ਸਾਡੇ ਜਿੱਥੇ ਬਾਬਾ ਨਾਨਕ ਜੜ੍ਹਾਂ ਲਾ ਕੇ ਗਿਆ, ਮੈਨੂੰ ਬੜਾ ਸਕੂਨ ਆਇਆ ਉੱਥੇ ਆ ਕੇ, ਬਹੁਤ ਹੀ ਵਧੀਆ ਪਿਆਰ ਮਿਲਿਆ ਜੀ। ਤੇ ਬਾਕੀ ਜੋ ਉੱਥੇ ਕੰਮਕਾਰ ਮੈਂ ਚੱਲਦਾ ਵੇਖ ਕੇ ਆਇਆ ਜੀ, ਪਾਕਿਸਤਾਨ ਗੌਰਮੈਂਟ ਨੂੰ ਮੈਂ ਤਾਂ ਸਲੂਟ ਕਰਦਾ ਜੀ। ਬਹੁਤ ਹੀ ਵਧੀਆ ਉਪਰਾਲਾ ਇਹਨਾਂ ਦਾ ਜੀ, ਤੇ ਮੈਨੂੰ ਵਧੀਆ ਲੱਗਾ ਭਾਜੀ। ਹੁਣ ਤੁਸੀਂ ਆਪਾਂ ਉਮੀਦ ਰੱਖ ਸਕਦੇ ਹਾਂ ਕਿ ਆਪਣਾ ਵੀਡੀਓਜ਼ ਤੇ ਕਰਦੇ ਰਹੀਦਾ, ਇਸ ਵੀਡੀਓ ਤੋਂ ਬਾਅਦ ਲੋਕ ਜਿਹੜੇ ਵਾ ਉਹਨਾਂ ਤੱਕ ਕਿਸ ਹੱਦ ਤੱਕ ਆਪਣੀ ਇਹ ਗੱਲ ਅਸਰ ਅੰਦਾਜ਼ ਹੋ ਸਕਦੀ ਵੀ ਲੋਕ ਇੱਧਰ ਨੂੰ ਅਟਰੈਕਟ ਹੋਣ। ਜਿਹੜੀ ਉਹ ਜਿਹਨਾਂ 'ਚ ਖਲਜ ਸੀ, ਉਹ 70 ਵਰਿਆਂ ਤੋਂ ਇੱਕ ਨਫ਼ਰਤ ਜਿਹੀ ਸੀ, ਹਾਂਜੀ ਹਾਂਜੀ, ਉਹ ਜਿਹੜੀ ਹੈ ਵੀ ਨਹੀਂ ਸੀ, ਤੇ ਉਹ ਮੇਨ ਸਟਰੀਮ ਮੀਡੀਆ ਵਿਖਾਉਂਦਾ, ਕਿਸ ਹੱਦ ਤੱਕ ਘੱਟ ਹੁਣ ਆਉਣ ਵਾਲੇ ਟਾਈਮ 'ਚ ਹੋ ਸਕਦੀ? ਭਾਜੀ ਤੁਸੀਂ ਇੱਕ ਸਿਰਫ ਇੰਡੀਆ ਦੀ ਗੱਲ ਨਹੀਂ, ਪੂਰੇ ਵਰਲਡ ਦੇ ਸਿੱਖ ਵਾ ਨਾ ਜਿਹੜੇ ਜੀ, ਉਹ ਸਿਰਫ ਉਹਦੇ ਖੁੱਲ੍ਹਣ ਦਾ ਇੰਤਜ਼ਾਰ ਕਰ ਰਹੇ ਜੀ। ਉਹਨਾਂ ਦੇ ਦਿਲ ਦੇ ਵਿੱਚ ਇਸ ਧਰਤੀ ਲਈ ਦਰਦ ਵਾ। ਉਹਨਾਂ ਜਿਹੜੇ ਆਪਣੇ 47 ਦੇ ਵੇਲੇ ਇੱਥੋਂ ਚਲੇ ਗਏ ਸੀ ਨਾ ਜੀ, ਉਹਨਾਂ ਨੇ ਬਜ਼ੁਰਗਾਂ ਆਪਣੇ ਤੋਂ ਗੱਲਾਂ ਸੁਣੀਆਂ ਆ, ਉਸ ਜਗ੍ਹਾ ਨੂੰ ਵੇਖਣਾ ਮੰਗਦੇ ਆ ਵੀ ਸਾਡੇ ਬਾਬੇ ਪੜਦਾਦਿਆਂ ਦੀਆਂ ਜੜ੍ਹਾਂ ਇਸ ਧਰਤੀ ਨਾਲ ਸੀਗੀਆਂ। ਅੱਛਾ, ਤੁਸੀਂ ਕਹਿੰਦੇ ਆ ਵੀ ਉਹ ਆਪਾਂ ਸਿਰਫ ਉਹਨੂੰ ਮਜ਼ਹਬੀ ਪੱਖੋਂ ਨਾ ਵੇਖੀਏ ਵੀ ਸਿੱਖਾਂ ਦੇ ਇੱਧਰ ਗੁਰੂਆਂ ਦੀ ਜਗ੍ਹਾ, ਧਾਰਮਿਕ ਸਥਾਨਾਂ ਨੇ, ਹਾਂਜੀ, ਆਪਣੇ ਰੂਟਸ ਵੀ ਉਹਨਾਂ ਦੇ ਇੱਧਰ ਦੋਵਾਂ ਪਾਸਿਆਂ ਦੇ ਜੁੜੇ ਨੇ। ਭਾਜੀ ਆਪਣੀ ਰੂਹ ਜਿਹੜੀ ਆ ਨਾ ਜੀ, ਉਹ ਰੂਹ ਪਤਾ ਨਹੀਂ ਕੀ ਚੱਕਰ ਆ ਜੀ। ਇਹ ਪੰਜਾਬ ਆ ਨਾ ਜਿਹੜਾ, ਪੰਜਾਬ ਦੋ ਬਾਹਾਂ ਫੈਲਾ ਕੇ ਖੜਾ ਜੀ। ਇੱਕ ਬਾਂਹ ਉਹਦੀ ਚੜ੍ਹਦੇ ਆ ਤੇ ਇੱਕ ਲੈਂਦੇ ਆ। ਉਹ ਤਾਂ ਇਹ ਕਹਿੰਦਾ ਪੰਜਾਬੀਓ ਇਕੱਠੇ ਹੋ, ਆਓ ਤੁਹਾਨੂੰ ਮੈਂ ਗਲਵੱਕੜੀ 'ਚ ਲੈ ਲਾਂਗੀ। ਪੰਜਾਬ ਇਹ ਕਹਿ ਰਿਹਾ ਜੀ, ਤੇ ਆਪਾਂ ਪੰਜਾਬ ਕਹਿੰਦੇ ਪੰਜਾਬ ਸਾਡਾ ਰਹੇ ਵਸਦਾ, ਪੰਜਾਬ ਸਾਡੀ ਜਾਨ ਵਾ। ਪਰ ਉਹ ਪੰਜਾਬ ਦਾ ਇੱਕ ਸੁਨੇਹਾ ਹੈ ਕਿ ਮੇਰੇ ਪੁੱਤਰੋ, ਜੋ ਗਲਤ ਫਹਿਮੀਆਂ ਦਿਲਾਂ ਦੇ ਵਿੱਚ ਪਈਆਂ ਸੀ, ਉਹ ਇੱਕ ਵਾਰੀ ਭੁਲਾ ਕੇ ਇੱਕ ਵਾਰੀ ਆਓ ਗਲਵੱਕੜੀਆਂ ਪਾ ਕੇ ਦੇਖੋ, ਮੈਂ ਤੁਹਾਨੂੰ ਫਿਰ ਉਸੇ ਤਰ੍ਹਾਂ ਦੇਖਣਾ ਮੰਗਦਾ ਜੀ। ਤੇ ਇਹ ਮਜ਼ਹਬੀ ਜਿਹੜਾ ਉਹ ਇੱਕ ਵੱਖਰਾ ਸਬਜੈਕਟ ਆ ਜੀ। ਮੈਂ ਬੜਾ ਹੈਰਾਨ ਹੋਇਆ, ਜਿਹੜੇ ਪਿੰਡਾਂ ਦੇ ਨਾਮ ਸਾਡੇ ਚੜ੍ਹਦੇ ਪੰਜਾਬ ਦੇ ਵਿੱਚ ਆ, ਸੇਮ ਹੀ ਨਾਮ ਇੱਥੇ ਆ ਜੀ। ਜਿੱਥੇ ਹੁਣ ਆਪਾਂ ਬੈਠੇ ਆ ਜੀ, ਇੱਥੋਂ ਥੋੜੀ ਦੂਰ ਜਲੰਧਰ ਆ ਜੀ, ਪੰਜਵਾੜਾ ਜੀ, ਹਾਂਜੀ, ਤੇ ਨਸ਼ਹਿਰਾ ਵੈਰਕਾਂ, ਬੜੇ ਪਿੰਡ ਆ ਇੱਦਾਂ ਦੇ ਜੀ, ਸਲੈਮਪੁਰ, ਹਾਂਜੀ, ਤੇ ਉਹ ਸੇਮ ਹੀ ਨਾਮ ਇੱਧਰ ਵਾ ਜੀ। ਤੇ ਬਸ ਕੋਈ ਫਰਕ ਤਾਂ ਲੱਗਾ ਨਹੀਂ ਭਾਜੀ, ਬਹੁਤ ਹੀ ਵਧੀਆ ਜੀ। ਆਪਾਂ ਵੇਖਦੇ ਇਹਨੂੰ ਇਨ ਫਿਊਚਰ ਹੋਪਫੁਲੀ ਇਹ ਜਿਹੜੇ ਬਾਰਡਰਾਂ ਤੇ ਅਸੀਂ ਇਹਨਾਂ ਨੇ ਬਾਰਡਰ ਰਹਿਣ, ਹਾਂਜੀ ਹਾਂਜੀ, ਇਹ ਲੋਕ ਜਿਵੇਂ ਆਪਾਂ ਤੁਸੀਂ ਆਏ ਹੋ, ਹਾਂਜੀ, ਇਹ ਹਾਂਜੀ। ਸਾਰਿਆਂ ਵਾਸਤੇ ਆਉਣ ਜਾਣ ਦੀ ਆਸਾਨੀ ਹੋ। ਇਨ ਫਿਊਚਰ ਵੇਖਦੇ ਹੋ ਕਿ ਇਹਦੇ ਵਿੱਚ ਕੋਈ ਬਿਹਤਰੀ ਆਏਗੀ? ਭਾਜੀ ਮੈਂ ਇੱਕ ਨੋਟ ਕਰਦਾ, ਅਸੀਂ ਉੱਥੇ ਅਮਰੀਕਾ ਰਹਿੰਦੇ, ਕੈਨੇਡਾ ਜਾਂਦੇ ਆ ਜੀ, ਸਵੇਰ ਨੂੰ ਆਪਣੀਆਂ ਗੱਡੀਆਂ ਰਾਹੀਂ ਜਾਂਦੇ, ਸ਼ਾਮ ਨੂੰ ਵਾਪਸ ਆ ਜਾਂਦੇ ਆ ਜੀ। ਤੇ ਮੈਂ ਤਾਂ ਇਹੀ ਚਾਹੁੰਦਾ ਕਿ ਠੀਕ ਵਾ, ਜੋ ਹੱਦਬੰਦੀ ਹੋ ਗਈ ਆ ਉਹ ਬਣੀ ਰਵੇ, ਪਰ ਲੋਕਾਂ ਦਾ ਆਉਣ ਜਾਣ ਸਖਾਲਾ ਬਣਿਆ ਰਵੇ। ਮੈਂ ਇੱਧਰ ਵੀ ਬਹੁਤ ਸਾਰੇ ਬਜ਼ੁਰਗਾਂ ਨੂੰ ਮਿਲਿਆ, ਉੱਧਰ ਵੀ ਮਿਲਿਆ, ਜਿਹੜੇ ਆਪਣੀ ਜਗ੍ਹਾ ਨੂੰ ਵੇਖਣ ਨੂੰ ਤਰਸਦੇ ਆ ਜੀ। ਉਹਨਾਂ ਦੇ ਦਿਲ ਦੇ ਵਿੱਚ ਇੱਕ ਖਿੱਚ ਆ ਜੀ। ਐਟਲੀਸਟ ਉਹਨਾਂ ਬਜ਼ੁਰਗਾਂ ਵਿਚਾਰਿਆਂ ਨੇ ਕਿੰਨੀ ਕੁ ਉਹਨਾਂ ਦੀਆਂ ਉਮਰਾਂ ਰਹਿ ਗਈਆਂ ਭਾਜੀ, 70-72 ਵਰ੍ਹੇ ਹੋ ਗਏ ਜੀ ਪਾਕਿਸਤਾਨ ਤੇ ਇੰਡੀਆ ਨੂੰ ਬਣੇ ਨੂੰ। ਪਰ ਮੈਂ ਤਾਂ ਕਹਿੰਦਾ ਕਿ ਉਹਨਾਂ ਲੋਕਾਂ ਬਾਰੇ ਸੋਚਿਆ ਜਾਵੇ, ਉਹਨਾਂ ਲੋਕਾਂ ਨੂੰ ਐਟਲੀਸਟ ਖੋਲ੍ਹ ਦਿੱਤੀ ਜਾਵੇ। ਕੋਈ ਗੌਰਮੈਂਟਾਂ ਉਹਨਾਂ ਲਈ ਇੱਕ ਬੱਸ ਤਿਆਰ ਕਰਨ, ਉਹਨਾਂ ਨੂੰ ਲੈ ਕੇ ਜਾਣ, ਉਹਨਾਂ ਦਾ ਪਿੰਡ ਦਿਖਾਲ ਕੇ ਵਾਪਸ ਲੈ ਆਉਣ। ਉਹਨਾਂ ਤੋਂ ਕੋਈ ਖਤਰਾ ਨਹੀਂ ਭਾਜੀ ਕਿਸੇ ਨੂੰ, ਬਿਲਕੁਲ ਕੋਈ ਖਤਰਾ ਨਹੀਂ। ਉਹ ਇੱਕ ਬਜ਼ੁਰਗ ਆ ਜੀ, ਤੇ ਉਹਨਾਂ ਵਿਚਾਰਿਆਂ ਤੋਂ ਕੀ ਖਤਰਾ ਹੋ ਸਕਦਾ। ਅੱਛਾ, ਇਹਦੇ ਤੇ ਆਖਰੀ ਆਪਾਂ ਗੱਲ ਕਰਦੇ ਹਾਂ ਵੀ ਜ਼ਿਹਨ 'ਚ ਸੋਚ ਲੈ ਕੇ ਕੀ ਲੈ ਕੇ ਆਏ ਸੋ, ਤੇ ਹੁਣ ਪਾਕਿਸਤਾਨ ਤੋਂ ਕੀ ਲੈ ਕੇ ਚੱਲੇ? ਲੈ ਕੇ ਤਾਂ ਭਾਜੀ ਜੋ ਖਬਰਾਂ ਸੁਣਦੇ ਸੀ, ਉਹ ਦਿਲ 'ਚ ਮਾੜਾ ਮੋਟਾ ਜਿਹੜਾ 1% ਬਾਹਲਾ ਨਹੀਂ, 1-ਅੱਧਾ% ਡਰ ਸੀ, ਉਹ ਤਾਂ ਹੈ ਹੀ ਨਹੀਂ ਜੀ ਕੁਛ ਇੱਥੇ। ਪਰ ਇੱਥੋਂ ਜਿਹੜਾ ਪਿਆਰ ਲੈ ਕੇ ਚੱਲੇ ਆ, ਮੈਨੂੰ ਲੱਗਦਾ ਨਹੀਂ ਕੋਈ ਪਿਆਰ ਕਿਤੋਂ ਮਿਲੂਗਾ ਜੀ। ਉਹਦੇ ਲਈ ਮੈਂ 2 ਲਾਈਨਾਂ ਕਹਿ ਸਕਦਾ ਜੀ। ਹਾਂਜੀ, ਮੈਂ ਭਾਜੀ ਇਸ ਪੰਜਾਬ ਦੀ, ਸਾਂਝੇ ਪੰਜਾਬ ਦੀ ਇੱਕ ਗੱਲ ਕਰਨ ਲੱਗਾ। ਮੈਂ ਗੀਤ ਰਿਕਾਰਡ ਕਰਾਇਆ ਜੀ, ਥੋੜ੍ਹੇ ਚਿਰਾਂ 'ਚ ਇਹਨੂੰ ਵੀਡੀਓ ਕਰਕੇ ਅਸੀਂ ਪੇਸ਼ ਕਰਾਂਗੇ। ਗੀਤ ਆ ਜੀ, ਉਸ ਪੰਜਾਬ ਵਿੱਚ ਦਿਲ ਹੈ ਮੇਰਾ, ਇਸ ਪੰਜਾਬ ਵਿੱਚ ਜਾਨ, ਉਸ ਪੰਜਾਬ ਵਿੱਚ ਦਿਲ ਹੈ ਮੇਰਾ,
ਇਸ ਪੰਜਾਬ ਵਿੱਚ ਜਾਨ ਦੁਨੀਆ ਉੱਤੇ ਦੋ ਹੀ ਕੌਮਾਂ, ਇੱਕ ਸਿੱਖ ਤੇ ਮੁਸਲਮਾਨ। ਓ ਪੰਜਾਬ ਮੇਰੀ ਜਾਨ, ਏ ਪੰਜਾਬ ਮੇਰੀ ਸ਼ਾਨ। ਓ ਪੰਜਾਬ ਮੇਰੀ ਜਾਨ, ਏ ਪੰਜਾਬ ਮੇਰੀ ਸ਼ਾਨ। ਵਾਹ ਜੀ ਵਾਹ, ਉਹ ਪੰਜਾਬ ਮੇਰੀ ਜਾਨ ਤੇ ਇਹ ਪੰਜਾਬ ਮੇਰੀ ਸ਼ਾਨ। ਬਿਲਕੁਲ ਇਵੇਂ ਹੀ ਹੋਣਾ ਚਾਹੀਦਾ ਤੇ ਹੋਵੇ ਵੀਗਾ। ਹੋਪਫੁਲੀ ਆਪਾਂ ਜਿਹੜੀਆਂ ਵੀਡੀਓਜ਼ ਕਰਦੇ ਆ, ਪ੍ਰੋਗਰਾਮ ਕਰਦੇ ਆ, ਇਹਨਾਂ ਲੋਕਾਂ ਨੂੰ ਆਪਸ ਵਿੱਚ ਜੋੜਨ ਲਈ ਇਨ ਫਿਊਚਰ ਇਹ ਪ੍ਰੋਗਰਾਮ, ਇਹ ਆਪ ਬੀਤੀਆਂ, ਇਹ ਹੱਡ ਬੀਤੀਆਂ ਲੋਕਾਂ ਦੀਆਂ ਕਹਾਣੀਆਂ, ਇਹ ਪਿਆਰ ਜਿਹੜਾ ਵਾ ਲੋਕਾਂ ਤੱਕ ਪਹੁੰਚੇਗਾ। ਇਹ ਜਿਹੜੇ ਵੀਡੀਓਜ਼ ਵੇਖਣਗੇ ਇੱਧਰ ਨੂੰ, ਪਾਕਿਸਤਾਨ ਨੂੰ, ਜ਼ਰੂਰ ਕਨੈਕਟ ਹੋਣਗੇ, ਇੱਥੇ ਆਉਣਗੇ, ਆਪਣੇ ਰੂਟਸ ਨਾਲ ਜੁੜਨਗੇ। ਜੇ ਮਜ਼ਹਬੀ ਪੱਖੋਂ ਗੱਲ ਕਰੀਏ ਤੇ ਉਸ ਤਰ੍ਹਾਂ ਵੀ ਇੱਥੇ ਜੁੜਨਗੇ। ਇੱਥੇ ਪੰਜਾਬੀ ਲਾਈਵ ਟੀਮ ਬੈਠੀ ਹੈ, ਸਾਰਿਆਂ ਦੀ ਸੇਵਾ ਵਾਸਤੇ ਜਿੰਨੀ ਜੋਗੇ ਹੋਏ ਉਨੀ ਸੇਵਾ ਵੀ ਕਰੀਦੀ ਆ, ਹਾਜ਼ਰੀ ਵੀ ਦੇਈਦੀ ਆ। ਹੋਪਫੁਲੀ ਉਹ ਦਿਨ ਦੂਰ ਨਹੀਂ ਜਦੋਂ ਇਹ ਦੋਵਾਂ ਪੰਜਾਬਾਂ ਦੀ ਆਵਾਮ, ਦੋਵਾਂ ਪੰਜਾਬਾਂ ਦੇ ਲੋਕ ਇੱਕ ਗੱਲ ਵਕੜੀ ਦੇ ਵਿੱਚ ਹੋ ਜਾਣਗੇ। ਇਸੇ ਖੁਆਇਸ਼ ਨਾਲ ਅੱਗੇ ਚੱਲਦੇ ਹਾਂ, ਮਿਲਦੇ ਹਾਂ ਫਿਰ। ਇਜਾਜ਼ਤ ਦਿਓ ਨਾਸਰ ਢਿੱਲੋਂ ਨੂੰ ਤੇ ਪੰਜਾਬੀ ਲਾਈਵ ਦੀ ਸਾਰੀ ਟੀਮ ਨੂੰ। ਰੱਬ ਰੱਖ।